ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगट ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਪਾਕਿਸਤਾਨ ਖਬਰਾਂ ਵਿਚਾਰਾਂਗੇ ਜੀ ਤੇ ਸਾਡੇ ਸਹਿਯੋਗੀ ਨਾਸਰ ਅਲੀ ਜੀ ਜੋ ਕਿ ਇਸ ਸਮੇਂ ਲਾਹੌਰ ਇੰਡੋਜ਼ ਟੀਵੀ ਸਟੂਡੀਓ ਵਿੱਚ ਮੌਜੂਦ ਨੇ। ਕਰਦੇ ਹਾਂ ਜੀ ਸਵਾਗਤ। ਨਾਸਰ ਅਲੀ ਜੀ ਸਵਾਗਤ ਹੈ। ਬਹੁਤ ਸ਼ੁਕਰੀਆ ਮੈਡਮ। ਨਾਸਰ ਜੀ, ਪਾਕਿਸਤਾਨ ਦੇ ਵਿੱਚ PSL ਖੇਡੀ ਜਾ ਰਹੀ ਸੀ। ਆਸਟ੍ਰੇਲੀਆ ਦੇ ਬੜੇ ਫਾਸਟ ਬੋਲਰ ਚੰਗੇ ਖਿਡਾਰੀ ਜੇਮਸ ਫੋਲਕਰ ਪਾਕਿਸਤਾਨ ਆਏ ਹੋਏ ਸਨ, ਪਰ ਉਹਨਾਂ ਨੇ ਆਪਣੀ ਵਾਪਸੀ ਕੀਤੀ ਹੈ ਆਸਟ੍ਰੇਲੀਆ ਦੇ ਵਿੱਚ। ਉਹਨਾਂ ਨੇ ਇਲਜ਼ਾਮ ਲਗਾਏ ਨੇ ਜੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਉੱਤੇ ਕਿ ਉਹਨਾਂ ਦੇ ਪੈਸੇ ਜਿਹੜੇ ਸਨ ਉਹ ਨਹੀਂ ਦਿੱਤੇ ਗਏ ਤੇ ਲਗਾਤਾਰ ਪਾਕਿਸਤਾਨੀ ਜਿਹੜੇ ਕ੍ਰਿਕਟ ਬੋਰਡ ਹੈਗਾ ਉਹਨਾਂ ਨਾਲ ਝੂਠ ਬੋਲ ਰਹੇ ਨੇ ਕਿ ਉਹਨਾਂ ਦਾ ਜਿਹੜਾ ਪੈਸਾ ਹੈ ਉਹ UK ਦੇ ਬੈਂਕ ਦੇ ਵਿੱਚ ਪਾਇਆ ਗਿਆ। ਕੀ ਹੈ ਪੂਰੀ ਖਬਰ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਜੀ ਬਿਲकुल, ਪਾਕਿਸਤਾਨ ਸੁਪਰ ਲੀਗ ਜਿਹੜੀ ਪਿਛਲੇ ਤਕਰੀਬਨ 1 ਮਹੀਨੇ ਤੋਂ 22 ਤੋਂ 23 ਦਿਨ ਹੋ ਗਏ ਨੇ ਉਹ ਜਾਰੀ ਹੈ ਤੇ ਹੁਣ ਆਪਣੇ ਆਖਰੀ ਮੁਰਾਹਲ ਦੇ ਵਿੱਚ ਨੇ। ਪਲੇ-ਆਫਸ ਖੇਡੇ ਜਾ ਰਹੇ ਨੇ ਤੇ ਮੈਚਿਸ ਵੀ ਬਹੁਤ ਥੋੜੇ ਰਹਿ ਗਏ ਨੇ ਤੇ ਉਸ ਤੋਂ ਬਾਅਦ ਇਹ ਟੂਰਨਾਮੈਂਟ ਦਾ ਜਿਹੜਾ ਹੈਗਾ ਉਹ ਫਾਈਨਲ ਹੋਣਾ, ਮੈਗਾ ਇਵੈਂਟ ਹੋਣਾ ਹੈਗਾ। ਲੇਕਿਨ ਉਸ ਤੋਂ ਪਹਿਲੇ ਇੱਕ ਬਦਨਜ਼ਮੀ ਪੈਦਾ ਹੋਈ ਹੈਗੀ, ਇੱਕ ਬੜੀ ਬੁਰੀ ਤੇ ਬਦਤਰੀਨ ਸਿਚੁਏਸ਼ਨ ਉਦੋਂ ਪੈਦਾ ਹੋਈ ਜਦੋਂ ਆਸਟ੍ਰੇਲੀਅਨ ਆਲਰਾਊਂਡਰ ਫਾਸਟ ਬੋਲਰ ਖੱਬੇ ਹੱਥ ਦੇ ਤੇ ਸੱਜੇ ਹੱਥ ਦੇ ਬੈਟਸਮੈਨ ਜੇਮਸ ਫੋਲਕਨਰ ਜਿਹੜੇ ਹੈਗੇ ਨੇ ਉਹਨਾਂ ਨੇ ਟਵੀਟਸ ਦੇ ਜ਼ਰੀਏ ਕਿਹਾ ਕਿ ਮੈਂ ਪਾਕਿਸਤਾਨ ਦੇ ਜਿੰਨੇ ਵੀ ਕ੍ਰਿਕਟ ਫੈਨਸ ਹੈਗੇ ਨੇ, ਜਿੰਨੇ ਵੀ ਕ੍ਰਿਕਟ ਸ਼ਾਇਕੀਨ ਨੇ, ਉਹਨਾਂ ਕੋਲ ਮੈਂ ਮਾਜ਼ਰਤ ਕਰਦਾ ਹੈਗਾ, ਮੈਂ ਮਜ਼ੀਦ ਨਹੀਂ ਖੇਡ ਸਕਾਂਗਾ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਮੇਰੇ ਨਾਲ ਮੁਸਲਸਲ ਝੂਠ ਬੋਲਿਆ ਤੇ ਮੇਰੀ ਜਿਹੜੀ ਪੈਸਿਆਂ ਦੀ ਅਦਾਇਗੀ ਹੈਗੀ ਹੈ ਉਹ ਨਹੀਂ ਕੀਤੀ ਤੇ ਇਸ ਲਈ ਮੈਂ ਆਸਟ੍ਰੇਲੀਆ ਵਾਪਸ ਜਾ ਰਿਹਾ। ਇਹ ਟਵੀਟਸ ਹੁੰਦੇ ਹੀ ਖਬਰਾਂ ਦੇ ਉੱਪਰ ਇੱਕ ਬੁਛਾੜ ਆ ਗਿਆ ਤੇ ਇੰਟਰਨੈਸ਼ਨਲ ਮੀਡੀਆ ਤੇ ਵੀ ਇਹ ਗੱਲ ਚੁੱਕੀ ਗਈ। BBC, ਵਾਇਸ ਆਫ ਅਮਰੀਕਾ ਤੇ ਡਿਫਰੈਂਟ ਚੈਨਲਸ ਨੇ ਇਹਨੂੰ ਭਰਪੂਰ ਕਵਰੇਜ ਦਿੱਤੀ ਤੇ ਮੁੱਦਾ ਜਾਣਨ ਦੀ ਕੋਸ਼ਿਸ਼ ਕੀਤੀ। PCB ਨਾਲ ਰਾਬਤੇ ਹੋਣਾ ਸ਼ੁਰੂ ਹੋ ਗਏ, ਲੇਕਿਨ PCB ਨੇ ਬਜਾਏ ਕਿਸੇ TV ਚੈਨਲਸ ਨੂੰ ਵਜ਼ਾਹਤ ਦੇਣ ਦੇ PCB ਨੇ ਟਵੀਟਸ ਦੇ ਜ਼ਰੀਏ ਹੀ ਫੋਲਕਨਰ ਨੂੰ ਜਵਾਬ ਦਿੱਤਾ ਤੇ ਟਵੀਟਸ ਦੇ ਜ਼ਰੀਏ ਹੀ ਜਿੰਨੇ ਵੀ ਸਬੂਤ ਸੀ ਉਹ ਫਰਾਹਮ ਕੀਤੇ। PCB ਨੇ ਆਪਣਾ ਮੌਕਫ ਇਹ ਰੱਖਿਆ ਕਿ 7 ਸਾਲ ਹੋ ਗਏ ਅਸੀਂ PSL ਕਰਵਾ ਰਹੇ ਹਾਂ। ਪਾਕਿਸਤਾਨ ਸੁਪਰ ਲੀਗ ਦੇ ਵਿੱਚ ਦੁਨੀਆ ਕ੍ਰਿਕਟ ਦੇ ਵੱਡੇ ਵੱਡੇ ਨਾਮ ਵੀ ਆ ਰਹੇ ਨੇ, ਆ ਕੇ ਖੇਡ ਰਹੇ ਨੇ, ਲੇਕਿਨ ਅੱਜ ਤੱਕ ਕਿਸੇ ਨਾਲ ਲੈਣ ਦੇਣ ਦਾ, ਪੈਸਿਆਂ ਦਾ ਮਾਮਲਾ ਅੱਜ ਤੱਕ ਕਿਸੇ ਨਾਲ ਖਰਾਬ ਨਹੀਂ ਹੋਇਆ। ਅਸੀਂ ਰਿਸਪੈਕਟ ਦਿੰਦੇ ਹਾਂ ਤੇ ਅਸੀਂ ਰਿਸਪੈਕਟ ਲੈਂਦੇ ਹੈਗੇ। ਫੋਲਕਨਰ ਨੇ ਇਸ ਤਰ੍ਹਾਂ ਜਿਹੜਾ ਫੋਲਕਨਰ ਵਾਲਾ ਵਾਕਿਆ ਆ, PCB ਦਾ ਜਿਹੜਾ ਮੌਕਫ ਹੈਗਾ, ਸਭ ਤੋਂ ਪਹਿਲੇ ਅਸੀਂ PCB ਦੇ ਮੌਕਫ ਦੀ ਗੱਲ ਕਰਾਂਗੇ, ਫਿਰ ਫੋਲਕਨਰ ਦੇ ਮੌਕਫ ਦੀ ਗੱਲ ਕਰਾਂਗੇ। PCB ਨੇ ਇਹ ਗੱਲ ਕਹੀ ਕਿ ਜਦੋਂ ਫੋਲਕਨਰ ਦਾ PCB ਦੇ ਨਾਲ ਕੰਟਰੈਕਟ ਕਰਵਾਇਆ ਗਿਆ, ਮੁਆਹਦਾ ਕਰਵਾਇਆ ਗਿਆ, ਉਸ ਵੇਲੇ ਫੋਲਕਨਰ ਦੇ ਏਜੰਟ ਨੇ ਇਹ ਗੱਲ ਕਹੀ ਕਿ ਤੁਸੀਂ ਜਦੋਂ ਪਹਿਲੇ ਫੋਲਕਨਰ ਦੇ ਜਿਸ ਅਕਾਊਂਟ 'ਚ ਪੈਸੇ ਘੱਲਦੇ ਸੀ ਤੁਸੀਂ ਹੁਣ ਉਸ ਅਕਾਊਂਟ 'ਚ ਪੈਸੇ ਨਹੀਂ ਘੱਲਣੇ ਹੈਗੇ। ਤੁਸੀਂ ਫੋਲਕਨਰ ਦਾ ਇੱਕ ਆਫਸ਼ੋਰ ਅਕਾਊਂਟ ਹੈਗਾ UK ਦੇ ਵਿੱਚ, ਉੱਥੇ ਤੁਸੀਂ ਉਸ ਅਕਾਊਂਟ 'ਚ ਪੈਸੇ ਟ੍ਰਾਂਸਫਰ ਕਰਨੇ ਹੈਗੇ ਨੇ। PCB ਨੇ ਇੱਕ ਤਹਿਰੀਰੀ ਮੁਆਹਦੇ ਦੇ ਨਾਲ ਇੱਕ ਰਿਟਨ ਜਿਹੜਾ ਕੰਟਰੈਕਟ ਹੈਗਾ ਸੀ ਉਹਦੇ ਜ਼ਰੀਏ ਉਹਦੀ 70% ਜਿਹੜੀ ਅਦਾਇਗੀ ਹੈਗੀ ਸੀ, 70% ਜਿਹੜੀ ਰਕਮ ਸੀ ਜਿਹੜੀ ਤਕਰੀਬਨ 8 ਮਿਲੀਅਨ ਤੋਂ ਜ਼ਿਆਦਾ ਹੈਗੀ ਹੈ, ਉਹ ਜਿਹੜੀ ਆ ਆਫਸ਼ੋਰ ਕੰਪਨੀ ਜਿਹੜੀ ਆਫਸ਼ੋਰ ਜਿਹੜਾ ਅਕਾਊਂਟ ਹੈਗਾ ਸੀ ਫੋਲਕਨਰ ਦਾ UK ਦੇ ਵਿੱਚ ਉਹਦੇ ਵਿੱਚ ਟ੍ਰਾਂਸਫਰ ਕਰ ਦਿੱਤੀ। ਲੇਕਿਨ ਜਦੋਂ 2 ਮੈਚਿਸ ਰਹਿ ਗਏ, ਕਿਉਂਕਿ ਫੋਲਕਨਰ ਕੋਇਟਾ ਗਲੈਡੀਏਟਰ ਵੱਲੋਂ ਖੇਡ ਰਹੇ ਸੀ ਤੇ ਕੋਇਟਾ ਗਲੈਡੀਏਟਰ ਦੇ 2 ਮੈਚ ਬੜੇ ਅਹਿਮ ਹੈਗੇ ਸੀ। ਇਹ 2 ਮੈਚਾਂ ਦੀ ਵਜ੍ਹਾ ਤੋਂ ਉਹਨਾਂ ਨੇ ਅੱਗੇ ਪਹੁੰਚਣਾ ਸੀ ਜਾਂ ਬਾਹਰ ਹੋਣਾ ਸੀ ਤੇ ਫੋਲਕਨਰ ਦਾ ਕਿਰਦਾਰ ਬੜਾ ਬੁਨਿਆਦੀ ਹੈਗਾ ਸੀ ਕਿਉਂਕਿ ਉਹ ਆਲਰਾਊਂਡਰ ਨੇ, ਥੱਲੇ ਆ ਕੇ ਪਾਵਰ ਹਿੱਟਿੰਗ ਕਰਦੇ ਨੇ। ਫੋਲਕਨਰ ਨੇ ਆਪਣਾ ਇਹ ਬਿਆਨ ਦਿੱਤਾ ਕਿ ਮੈਨੂੰ ਪੈਸੇ ਤੁਸੀਂ ਆਫਸ਼ੋਰ ਕੰਪਨੀ 'ਚ ਨਹੀਂ ਘੱਲਣੇ ਹੈਗੇ, ਮੇਰੇ ਉਸੇ ਅਕਾਊਂਟ 'ਚ ਘੱਲੋ। PCB ਨੇ ਕਿਹਾ ਅਸੀਂ ਤਾਂ ਤੁਹਾਡੇ ਆਫਸ਼ੋਰ ਅਕਾਊਂਟ 'ਚ ਘੱਲ ਚੁੱਕੇ ਹਾਂ, ਸਾਡੇ ਕੋਲ ਇਹ ਸਬੂਤ ਹੈਗੇ ਨੇ, ਤੁਹਾਡੇ ਏਜੰਟ ਨੇ ਇਹ ਗੱਲ ਕਹੀ ਹੈਗੀ ਸੀ। ਇਸ ਗੱਲ ਤੇ ਫੋਲਕਨਰ ਨੂੰ ਗੁੱਸਾ ਆ ਗਿਆ ਤੇ ਹੋਟਲ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਬਦਤਮੀਜ਼ੀ ਕੀਤੀ। PCB ਦਾ ਇਹ ਮੌਕਫ ਹੈਗਾ, ਲੇਕਿਨ ਪਤਾ ਨਹੀਂ ਇਹਦੇ ਬਾਰੇ 'ਚ ਕੋਈ ਆਥੈਂਟਿਕ ਚੀਜ਼ ਹੈ ਕਿ ਨਹੀਂ ਹੈ ਕਿ PCB ਨੇ ਇਹ ਗੱਲ ਕਹੀ ਕਿ ਫੋਲਕਨਰ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਨਸ਼ੇ ਦੇ ਵਿੱਚ ਟੁੰਨ ਸੀ ਤੇ ਉਹਨਾਂ ਨੇ ਆਪਣਾ ਹੈਲਮਟ ਜਿਹੜਾ ਹੈਗਾ ਉਹ ਹੋਟਲ ਦੇ ਫਾਨੂਸ ਤੇ ਮਾਰਤਾ ਤੇ ਹੋਟਲ ਦਾ ਬੜਾ ਕੀਮਤੀ ਫਾਨੂਸ ਹੈਗਾ ਸੀ ਉਹ ਵੀ ਟੁੱਟ ਗਿਆ। ਉਹਨਾਂ ਨੇ ਫਿਰ ਬੈਡ ਵੀ ਜ਼ੋਰ ਦੀ ਮਤਲਬ ਹੋਟਲ ਦੇ ਵਿੱਚ ਜ਼ਮੀਨ ਤੇ ਪਟਖਿਆ ਹੈਗਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਤੇ ਗੁੱਸੇ ਦੇ ਨਾਲ ਜਿਹੜਾ ਉਹ ਅੱਜ ਸਾਰਾ ਮਾਮਲਾ ਜਿਹੜਾ ਹੈਗਾ ਸੀ ਗੁੱਸੇ ਦੇ ਨਾਲ ਕਰਕੇ ਤੇ ਆਪਣਾ ਸਮਾਨ ਵਗੈਰਾ ਬੰਨ ਕੇ ਤੇ ਉਹ ਜਿਹੜਾ ਆਸਟ੍ਰੇਲੀਆ ਰਵਾਨਾ ਹੋ ਗਏ। ਹੁਣ ਦੂਸਰੀ ਤਰਫ ਫੋਲਕਨਰ ਇਹ ਗੱਲ ਕਹਿ ਰਹੇ ਨੇ ਕਿ PCB ਨੇ ਜਿਹੜਾ ਹੈਗਾ ਇਹਨਾਂ ਦੀ ਰਕਮ ਨਹੀਂ ਅਦਾਇਗੀ ਕੀਤੀ। PCB ਦਾ ਇਹ ਕਹਿਣਾ ਕਿ 70% 70% ਜਿਹੜੀ ਹੈਗੀ ਹੈ ਉਸੀ ਰਕਮ ਅਦਾ ਕਰ ਦਿੱਤੀ ਸੀ, ਬਾਕੀ 30% ਜਿਹੜੀ ਰਕਮ ਹੈਗੀ ਸੀ ਉਹ 40 ਦਿਨ ਦੇ ਅੰਦਰ ਅੰਦਰ ਅਸੀਂ ਪੇ ਕਰੀਦੀ ਹੈਗੀ ਹੈ। ਇਹ ਕੰਟਰੈਕਟ ਦਾ ਹਿੱਸਾ ਹੁੰਦਾ, ਕੰਟਰੈਕਟ 'ਚ ਲਿਖਿਆ ਹੁੰਦਾ। PCB ਨੇ ਵਾਜ਼ਿਆ ਕੀਤਾ ਕਿ ਆਇੰਦਾ PSL ਦੇ ਵਿੱਚ ਕਦੀ ਵੀ ਫੋਲਕਨਰ ਜਿਹੜਾ ਇਹਦਾ ਹਿੱਸਾ ਨਹੀਂ ਬਣਨਗੇ। ਅਗਰ ਅਸੀਂ ਮਾਜ਼ੀ ਦੀ ਗੱਲ ਕਰੀਏ ਤਾਂ ਮਾਜ਼ੀ ਦੇ ਵਿੱਚ 2016-17 ਦੇ ਵਿੱਚ ਲੰਕਾਸ਼ਾਇਰ ਵੱਲੋਂ ਖੇਡਦੇ ਹੋਏ ਵੀ ਇਹਨਾਂ ਨੇ
ਇਸੇ ਤਰ੍ਹਾਂ ਹੀ ਫੋਲਕਨਰ ਨੇ ਕੀਤਾ ਸੀ, ਬਦਤਮੀਜ਼ੀ ਕੀਤੀ ਸੀ ਤੇ ਉਸ ਤੋਂ ਬਾਅਦ ਉਸੇ ਇੰਗਲੈਂਡ ਦੇ ਵਿੱਚ UK 'ਚ ਸ਼ਰਾਬ ਪੀਂਦੇ ਹੋਏ ਤੇਜ਼ ਗੱਡੀ ਚਲਾ ਕੇ ਇਹਨਾਂ ਨੇ ਚਲਾਨ ਵੀ ਕਰਵਾਇਆ ਸੀ। ਇਸ ਤਰ੍ਹਾਂ ਕਾਫੀ ਬੈਕਗਰਾਉਂਡ ਜਿਹੜਾ ਹੈਗਾ ਉਹ ਇਹਨਾਂ ਦਾ ਇਸ ਹਵਾਲੇ ਨਾਲ ਬੜਾ ਕੰਟਰੋਵਰਸ਼ਲ ਹੈਗਾ ਬੈਕਗਰਾਉਂਡ। ਲੇਕਿਨ PCB ਨੇ ਕਿਹਾ ਕਿ ਅਸੀਂ ਇਹਨਾਂ ਦਾ ਬੈਕਗਰਾਉਂਡ ਦੇਖਦੇ ਹੋਏ ਕਿ ਜਦੋਂ PCB ਕੋਲ ਸਵਾਲ ਕੀਤਾ ਗਿਆ ਕਿ ਤੁਹਾਨੂੰ ਪਤਾ ਸੀ ਕਿ ਇਹਦਾ ਬੈਕਗਰਾਉਂਡ ਇਸ ਤਰ੍ਹਾਂ ਦਾ ਹੈ ਜਾਂ ਇਹ ਪਲੇਅਰ ਦੀ ਨੇਚਰ ਇਸ ਤਰ੍ਹਾਂ ਦੀ, ਫਿਰ ਤੁਸੀਂ ਉਹਨਾਂ ਨੂੰ PSL ਕਿਉਂ ਖਿਲਾ ਰਹੇ ਸੀ? ਤੇ PCB ਨੇ ਕਿਹਾ ਕਿ ਅਸੀਂ ਕਤਈ ਨਜ਼ਰ ਕਿ ਇਹਦਾ ਬੰਦੇ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੈਗਾ, ਐਟੀਟਿਊਡ ਕਿਸ ਤਰ੍ਹਾਂ ਦਾ ਹੈਗਾ, ਅਸੀਂ ਇਹਨਾਂ ਨੂੰ ਪਿੱਛੇ ਰੱਖਦੇ ਹੋਏ ਅਸੀਂ ਸਿਰਫ ਕ੍ਰਿਕਟ ਨੂੰ ਪ੍ਰਮੋਟ ਕਰਨ ਲਈ, ਕਿਉਂਕਿ ਕ੍ਰਿਕਟਰ ਹੈ ਸਾਡੀ ਕਮਿਊਨਿਟੀ ਦਾ ਹਿੱਸਾ ਹੈ ਤੇ ਅਸੀਂ ਇਹਨਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ। ਤੇ ਫੋਲਕਨਰ ਦਾ ਇਹ ਕਹਿਣਾ ਹੈਗਾ ਕਿ PCB ਨੇ ਜਿਹੜਾ ਹੈਗਾ ਉਹ ਮੇਰੇ ਨਾਲ ਝੂਠ ਬੋਲਿਆ ਹੈਗਾ, ਮੈਨੂੰ ਰਕਮ ਜਿਹੜੀ ਹੈਗੀ ਮੇਰੇ ਦੂਸਰੇ ਅਕਾਊਂਟ 'ਚ ਨਹੀਂ ਦਿੱਤੀ। ਜਦਕਿ PCB ਦਾ ਇਹ ਮੌਕਫ ਹੈ ਕਿ ਫੋਲਕਨਰ ਨੂੰ ਅਸੀਂ ਰਕਮ ਅਦਾ ਕਰ ਚੁੱਕੇ ਹਾਂ, ਉਹ ਦੁਬਾਰਾ 70% ਰਕਮ ਮੰਗ ਰਿਹਾ ਜਦਕਿ ਉਹਦੀ 30% ਰਕਮ ਰਹਿੰਦੀ ਹੈ। ਅਸੀਂ ਉਹਦੇ ਅਕਾਊਂਟ ਦੇ ਵਿੱਚ ਭੇਜਣ ਦੇ ਮਜਾਜ਼ ਨਹੀਂ ਹੈਗੇ ਕਿਉਂਕਿ ਉਹ ਟੂਰਨਾਮੈਂਟ ਅਧੂਰਾ ਛੋੜ ਕੇ ਟੂਰਨਾਮੈਂਟ ਦੀ ਸ਼ਰਾਇਤ ਪੂਰੀਆਂ ਨਹੀਂ ਕੀਤੀਆਂ ਤੇ ਉਹਨੂੰ ਅੱਧਾ ਛੱਡ ਕੇ ਚਲੇ ਗਏ। ਇਸ ਲਈ ਜਿੰਨੀ ਰਕਮ ਅਸੀਂ ਭੇਜ ਚੁੱਕੇ ਹਾਂ ਉਹੀ ਰਕਮ ਜਿਹੜੀ ਹੈ ਉਹ ਫੋਲਕਨਰ ਦੀ ਹੈ। ਜੀ, ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਹੁਣ ਜੇਮਸ ਫੋਲਕਨਰ ਨੂੰ ਬੈਨ ਕਰ ਦਿੱਤਾ ਗਿਆ ਕਿ ਜੀ ਬਿਲकुल ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਜੇਮਸ ਫੋਲਕਨਰ ਨੂੰ ਬਿਲਕੁਲ ਬੈਨ ਕਰ ਦਿੱਤਾ ਗਿਆ ਕਿ ਆਇੰਦਾ ਉਹ PSL ਦੇ ਕਿਸੇ ਵੀ ਹਿੱਸੇ 'ਚ ਨਹੀਂ ਹੋਏਗਾ। ਤਾਂ ਦੂਸਰੀ ਤਰਫ ਜੇਮਸ ਫੋਲਕਨਰ ਨੇ ਆਪਣੇ ਏਜੰਟ ਨੂੰ ਫਾਰਗ ਕਰ ਦਿੱਤਾ ਹੈਗਾ, ਆਪਣੇ ਮੈਨੇਜਰ ਨੂੰ ਫਾਰਗ ਕਰ ਦਿੱਤਾ ਹੈਗਾ ਕਿ ਤੂੰ ਮੇਰਾ ਜਿਹੜਾ ਰਾਬਤਾ ਜਿਹੜਾ ਮੇਰਾ ਕੰਟਰੈਕਟ ਜਿਹੜਾ ਉਹ ਠੀਕ ਨਹੀਂ ਕਰਵਾਇਆ PCB ਨਾਲ, ਇਸ ਲਈ ਮੈਂ ਤੈਨੂੰ ਨਾ ਇਸ ਨੌਕਰੀ 'ਚੋਂ ਬਰਖਾਸਤ ਕਰ ਰਿਹਾ ਹਾਂ। ਉਹਨਾਂ ਨੇ ਜੇਮਸ ਫੋਲਕਨਰ ਨੇ ਆਪਣੇ ਏਜੰਟ ਨੂੰ ਫਾਰਗ ਕਰ ਦਿੱਤਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਇੰਦਾ PSL ਦਾ ਕੋਈ ਵੀ ਇਵੈਂਟ ਜੋ ਪਾਕਿਸਤਾਨ ਦੇ ਵਿੱਚ ਕੋਈ ਵੀ ਲੀਗ ਹੁੰਦੀ ਹੈ ਉਹਦੇ ਉੱਪਰ ਜੇਮਸ ਫੋਲਕਨਰ ਨੂੰ ਬੈਨ ਕਰ ਦਿੱਤਾ ਹੈ। ਜੀ, ਪਾਕਿਸਤਾਨ ਦੇ ਫੈਜ਼ਲਾਬਾਦ ਦੇ ਵਿੱਚ ਪ੍ਰਦੂਸ਼ਣ ਇੰਨਾ ਵੱਧ ਚੁੱਕਿਆ ਨਾਸਰ ਜੀ, ਦੱਸਿਆ ਜਾ ਰਿਹਾ ਹੈ ਕਿ ਜਿਹੜੀ 에ਅਰ ਕੁਆਲਿਟੀ ਹੈਗਾ ਇੰਡੈਕਸ 700 ਨੂੰ ਵੀ ਪਾਰ ਕਰ ਗਿਆ। ਸੋ ਇਦਾਂ ਲੱਗਦਾ ਜੀ ਦਿਨ ਤੇ ਰਾਤ ਦੇ ਵਿੱਚ ਕਿ ਜਿਵੇਂ ਧੁੰਦ ਦੇ ਬੱਦਲ ਛਾਏ ਹੋਣ, ਧੁੰਦ ਚਾਰੇ ਪਾਸੇ ਪਈ ਹੋਵੇ, ਹਵਾ ਦੇ ਵਿੱਚ ਇੰਨੀ ਜ਼ਿਆਦਾ ਮਿੱਟੀ ਹੈ, ਇੰਨਾ ਜ਼ਿਆਦਾ ਪ੍ਰਦੂਸ਼ਣ ਹੈ। ਸੋ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਹੋਟਲ ਤੇ ਜਿਹੜੇ ਫੈਕਟਰੀ ਮਾਲਕ ਆ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ, ਉਹਨਾਂ ਦਾ ਕਸੂਰ ਕੱਢਿਆ ਜਾ ਰਿਹਾ। ਸੋ ਕੀ ਕਾਰਨ ਹੈ ਕਿ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲ ਰਿਹਾ ਹੈ? ਬਿਲਕੁਲ, ਦੋਨੋਂ ਜੁੜਵਾਂ ਸ਼ਹਿਰ ਨੇ ਲਾਹੌਰ ਤੇ ਫੈਸਲਾਬਾਦ। ਇਹ ਜੁੜਵਾਂ ਸ਼ਹਿਰ ਨੇ ਤੇ ਇਸ ਜੁੜਵਾਂ ਸ਼ਹਿਰ ਦੇ ਵਿੱਚ ਜਿਹੜੀ ਇੱਕ ਕਾਮਨ ਚੀਜ਼ ਹੈਗੀ, ਜਿਹੜੀ ਖਾਸੀਅਤ ਹੈਗੀ ਹੈ ਉਹ ਪੋਲਿਊਸ਼ਨ ਹੈ, ਉਹ ਆਲੂਦਗੀ ਹੈ। ਇਹਨਾਂ ਦੋਵਾਂ ਸ਼ਹਿਰਾਂ ਤੋਂ ਕਿਉਂਕਿ ਲਾਹੌਰ ਪਿਛਲੇ ਸਾਲ ਲਾਹੌਰ ਦੁਨੀਆ ਦਾ ਸਭ ਤੋਂ ਜਿਹੜਾ ਪੋਲਿਊਟਡ ਜਿਹਨੂੰ ਅਸੀਂ ਕਹਾਂਗੇ ਸਭ ਤੋਂ ਜ਼ਿਆਦਾ ਆਲੂਦਗੀ ਦਾ ਸਭ ਤੋਂ ਵੱਡਾ ਸ਼ਹਿਰ ਜਿਹੜਾ ਸੀ ਉਹ ਕਰਾਰ ਪਾਇਆ ਸੀ। ਉਸ ਤੋਂ ਇਲਾਵਾ ਅਗਰ ਕਰਾਚੀ ਦੀ ਗੱਲ ਕਰੀਏ, ਕਰਾਚੀ ਦੂਸਰੇ ਨੰਬਰ ਤੇ ਆਇਆ ਸੀ ਪੂਰੀ ਦੁਨੀਆ ਦੇ ਵਿੱਚ ਆਲੂਦਗੀ ਦੇ ਵਿੱਚ, ਪੋਲਿਊਸ਼ਨ ਦੇ ਵਿੱਚ। ਹੁਣ ਫੈਸਲਾਬਾਦ ਜਿਹੜਾ ਹੈਗਾ, ਫੈਸਲਾਬਾਦ ਦੀ ਇੱਕ ਰਿਪੋਰਟ ਆਈ ਹੈਗੀ ਆ, ਜਿਹੜੀ ਹੈਗੀ 에ਅਰ ਕੁਆਲਿਟੀ ਇੰਡੈਕਸ ਜਿਹੜੀ ਰਿਪੋਰਟ ਆਈ ਹੈਗੀ ਆ, ANI ਇੱਕ ਨਿਊਜ਼ ਏਜੰਸੀ ਹੈਗੀ ਆ, ਉਹਨਾਂ ਨੇ ਜਿਹੜਾ ਇਹਦੇ ਉੱਪਰ ਇੱਕ ਰਿਪੋਰਟ ਛਾਇਆ ਕੀਤੀ ਹੈਗੀ। ਉਹਨਾਂ ਨੇ ਇਹ ਗੱਲ ਕਹੀ ਹੈਗੀ ਕਿ 에ਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਫੈਸਲਾਬਾਦ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ ਵੱਧ ਰਹੀ ਹੈ। ਉਹਦੀ ਵਜ੍ਹਾ ਸਿਰਫ ਇਹ ਹੈਗੀ ਕਿ ਫੈਸਲਾਬਾਦ ਇੱਕ ਇੰਡਸਟਰੀਅਲ ਏਰੀਆ ਹੈਗਾ। ਇੰਡਸਟਰੀਅਲ ਏਰੀਆ ਦੇ ਹੋਣ ਦੇ ਨਾਲ ਨਾਲ ਇਹਦੇ ਉੱਪਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਇਦ ਹੁੰਦੀਆਂ ਹੈਗੀਆਂ ਕਿ ਲੋਕਾਂ ਦੀ ਸਿਹਤ ਦਾ ਇਹਨੇ ਖਿਆਲ ਰੱਖਣਾ ਹੈਗਾ। ਤੁਸੀਂ ਅਗਰ ਫੈਸਲਾਬਾਦ ਦੀ ਫੈਕਟਰੀਜ਼ ਏਰੀਆਜ਼ ਦੇਖੋ ਤੇ ਉਹਦੇ ਚਿਮਨੀਆਂ ਵਿੱਚੋਂ ਨਿਕਲਦਾ ਹੋਇਆ ਧੂਆਂ ਇੱਦਾਂ ਦੱਸ ਰਿਹਾ ਹੁੰਦਾ ਹੈ ਕਿ ਅਸੀਂ ਇੱਥੇ ਲੋਕਾਂ ਦੀ ਸਿਹਤ ਦਾ ਕੋਈ ਖਾਸ ਖਿਆਲ ਨਹੀਂ ਹੈਗਾ। ਫੈਸਲਾਬਾਦ ਕਰਾਚੀ ਤੋਂ ਬਾਅਦ ਸਭ ਤੋਂ ਵੱਡਾ ਇੰਡਸਟਰੀਅਲ ਅਗਰ ਇਹਨੂੰ ਗੱਲ ਕੀਤੀ ਜਾਵੇ ਸਿਰਫ ਫੈਸਲਾਬਾਦ ਦੀ, ਤੇ ਫੈਸਲਾਬਾਦ ਪੂਰੀ ਦੁਨੀਆ ਦੇ ਵਿੱਚ ਮਾਨਚੈਸਟਰ ਕਹਿਲਾਉਂਦਾ ਹੈਗਾ। ਸਿਰਫ ਆਪਣੇ ਕੱਪੜੇ ਦੀ ਪੈਦਾਵਾਰ ਦੀ ਵਜ੍ਹਾ ਤੋਂ, ਆਪਣੀ ਪ੍ਰੋਡਕਟ ਦੀ ਵਜ੍ਹਾ ਤੋਂ, ਆਪਣੀ ਗਾਰਮੈਂਟਸ ਦੀ ਵਜ੍ਹਾ ਤੋਂ ਪੂਰੀ ਦੁਨੀਆ ਦੇ ਵਿੱਚ ਮਾਨਚੈਸਟਰ ਕਹਿਲਾਇਆ ਜਾਂਦਾ। ਤੇ ਫੈਸਲਾਬਾਦ ਦੇ ਵਿੱਚ ਪੋਲਿਊਸ਼ਨ ਜਿਹੜੀ ਹੈਗੀ ਕੋਈ ਨਵੀਂ ਗੱਲ ਨਹੀਂ ਹੈਗੀ। ਇਸ ਤੋਂ ਪਹਿਲੇ ਫੈਕਟਰੀਜ਼ ਦੇ ਵਿੱਚ ਚਿਮਨੀਆਂ 'ਚ ਨਿਕਲਦਾ ਧੂਆਂ ਜਿਹੜਾ ਸੀ ਇਹਦੇ ਉੱਪਰ ਵੀ ਬਹੁਤ ਸਾਰੀ ਰਿਪੋਰਟਸ ਜਾਰੀ ਕੀਤੀ ਗਈਆਂ ਸੀ। ਲੇਕਿਨ ਹੁਣ ਜਿਹੜੀ ਸਭ ਤੋਂ ਵੱਡੀ ਬਦਤਮੀਜ਼ੀ ਇਸ ਸ਼ਹਿਰ ਨਾਲ ਕੀਤੀ ਜਾ ਰਹੀ ਹੈ ਉਹ ਮਾਰਬਲ ਫੈਕਟਰੀਜ਼ ਹੈਗੀਆਂ ਨੇ। ਹਕੂਮਤ ਨੇ ਬਿਲਕੁਲ ਮਾਰਬਲ ਫੈਕਟਰੀਜ਼ ਨੂੰ ਨੋਟਿਸ ਜਾਰੀ ਕੀਤਾ ਹੈਗਾ, ਲੇਕਿਨ ਉਹ ਨੋਟਿਸ ਦੀ ਹੱਦ ਤੱਕ ਹੀ ਰਹਿੰਦਾ ਹੈਗਾ, ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ। ਠੀਕ ਹੈ, ਮਾਰਬਲਸ ਬਣਾਉਣ ਵਾਲੀ ਫੈਕਟਰੀਜ਼ ਦਾ ਰਾਈਟ ਹੈਗਾ ਕਿ ਉੱਥੇ ਮਜ਼ਦੂਰ ਕੰਮ ਕਰ ਰਹੇ ਨੇ, ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਜੁੜਿਆ ਹੈਗਾ, ਲੇਕਿਨ ਉਹਦਾ ਇੱਕ ਤਰੀਕਾਕਾਰ ਵੀ ਹੈਗਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਐਸ਼ ਜਾਂ ਜਿਸ ਤਰੀਕੇ ਨਾਲ ਤੁਹਾਡਾ ਧੂੰਆਂ ਨਿਕਲ ਰਿਹਾ ਉਹਨੂੰ ਤੁਸੀਂ ਇਸ ਤਰ੍ਹਾਂ ਛੋੜ ਦੇਣਾ ਹੈਗਾ ਕਿ ਉਹ ਫਜ਼ਾ ਦੇ ਵਿੱਚ ਹੋ ਜਾਏ ਤੇ ਲੋਕਾਂ ਵਾਸਤੇ ਸਾਂਸ ਦਾ ਮਸਲਾ ਬਣਨਾ ਸ਼ੁਰੂ ਹੋ ਜਾਏ। ਸਿਰਫ ਫੈਸਲਾਬਾਦ ਦੀ ਗੱਲ ਕੀਤੀ ਜਾਵੇ, ਫੈਸਲਾਬਾਦ ਦਾ ਰਿਕਾਰਡ ਇਸ ਤਰ੍ਹਾਂ ਹੈ ਕਿ ਫੈਸਲਾਬਾਦ 'ਚ ਹਰ ਚੌਥਾ ਸ਼ਖਸ ਹੈਪੇਟਾਈਟਸ C ਦਾ ਮਰੀਜ਼ ਹੈਗਾ, ਹਰ ਕਾਲੇ ਜ਼ੁਕਾਮ ਦਾ ਮਰੀਜ਼ ਹੈਗਾ। ਉਸ ਤੋਂ ਬਾਅਦ ਫੈਸਲਾਬਾਦ 'ਚ ਪਾਣੀ ਦੀ ਕੁਆਲਿਟੀ ਜਿਹੜੀ ਹੈਗੀ ਉਹ ਸਿਫਰ ਹੈਗੀ ਹੈ। ਇੱਥੇ ਜਾਇਕਾ ਦਾ ਜਾਪਾਨ ਦਾ ਇੱਕ ਪਾਵਰ ਪਲਾਂਟ ਲੱਗਾ ਹੈਗਾ ਜਿਹੜਾ ਸਾਫ਼ ਪਾਣੀ ਕਰਦਾ ਹੈਗਾ। ਇੱਥੇ ਪਹਿਲੇ ਬੜੇ ਮਸਾਇਲ ਹੈਗੇ ਨੇ। ਦੂਸਰਾ ਤੁਸੀਂ ਸਾਂਸ ਦਾ ਮਸਲਾ ਜਿਹੜਾ ਹੈਗਾ ਉਹ ਇੱਥੇ ਸ਼ੁਰੂ ਹੋ ਗਿਆ। ਉਸ ਤੋਂ ਇਲਾਵਾ ਇਸ ਫੈਸਲਾਬਾਦ ਦੀ ਅਗਰ ਸਿਰਫ ਆਬਾਦੀ ਦੀ ਗੱਲ ਕਰੀਏ ਤਾਂ ਫੈਸਲਾਬਾਦ ਦੀ ਆਬਾਦੀ 85 ਲੱਖ ਹੈਗੀ ਹੈ ਤੇ 8.5 ਮਿਲੀਅਨ ਆਬਾਦੀ ਹੈਗੀ ਇਹਦੀ। ਇਹਦੇ ਲਾਗੇ ਜਿੰਨੇ ਵੀ ਪਿੰਡ ਲੱਗਦੇ ਹੈਗੇ ਉਹਨਾਂ ਦਾ ਸਾਰਾ
ਰੋਜ਼ਗਾਰ ਫੈਸਲਾਬਾਦ ਦੇ ਨਾਲ ਜੁੜਿਆ ਹੈਗਾ। ਪਿੰਡਾਂ ਥਾਵਾਂ ਤੋਂ ਜਿੰਨੇ ਵੀ ਲੋਕ ਹੈਗੇ ਨੇ ਸਿਰਫ ਫੈਸਲਾਬਾਦ ਦੇ ਵਿੱਚ ਆ ਕੇ ਇਹਨਾਂ ਦੀ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਇਸ ਸ਼ਹਿਰ ਦੇ ਵਿੱਚ ਰਹਿ ਕੇ ਆਪਣਾ ਰੋਜ਼ਗਾਰ ਕਮਾਉਂਦੇ ਹੈਗੇ ਨੇ। ਲੇਕਿਨ ਇਸ ਸ਼ਹਿਰ ਦੇ ਨਾਲ ਜਦੋਂ ਇਸ ਤਰ੍ਹਾਂ ਦਾ ਧਰੋ ਹੋਣਾ ਹੈਗਾ, ਜਦੋਂ ਇੱਥੇ ਪੋਲਿਊਸ਼ਨ ਜਿਹੜੀ ਹੈਗੀ ਬਹੁਤ ਜ਼ਿਆਦਾ ਹੋਣੀ ਹੈ ਤੇ ਸਾਡੀ ਬੇਹਿੱਸੀ ਜਿਹੜੀ ਹੈ ਉਹ ਸਿਫਰ ਰਹਿਣੀ ਹੈਗੀ ਹੈ, ਤੇ ਉਹ ਫਿਰ ਬਿਲਕੁਲ ਇਸੇ ਤਰੀਕੇ ਹੈ ਕਿ ਲੋਕ ਜਿਹੜੇ ਬਿਮਾਰ ਹੁੰਦੇ ਰਹਿਣਗੇ। ਕਿਉਂਕਿ ਅਗਰ ਸਿਰਫ ਫੈਸਲਾਬਾਦ ਸ਼ਹਿਰ ਦੀ ਗੱਲ ਕਰੀਏ ਤੇ ਫੈਸਲਾਬਾਦ ਸ਼ਹਿਰ ਦੇ ਵਿੱਚ ਸਿਰਫ ਹਸਪੀਟਲਸ ਦੀ ਗੱਲ ਕਰੀਏ, ਅਗਰ ਸਿਹਤ ਦੀ ਗੱਲ ਹੋ ਰਹੀ ਤਾਂ ਅਸੀਂ ਹਸਪੀਟਲਸ ਦੀ ਗੱਲ ਕਰਦੇ। ਫੈਸਲਾਬਾਦ ਦੇ ਵਿੱਚ ਕੋਈ ਐਡਾ ਵੱਡਾ ਸਾਂਸ ਦਾ ਹਸਪੀਟਲ ਨਹੀਂ ਹੈਗਾ ਜਿਹੜਾ ਲੋਕਾਂ ਨੂੰ, ਅਗਰ 에ਅਰ ਪੋਲਿਊਸ਼ਨ ਦੀ ਬਿਮਾਰੀ ਫੈਲ ਰਹੀ ਹੈ ਤੇ ਕੋਈ ਸਾਂਸ ਦਾ ਕੋਈ ਵੱਡਾ ਹਸਪੀਟਲ ਜਿਹੜਾ ਰੈਸਪੀਰੇਟਰੀ ਬੁਨਿਆਦਾਂ ਤੇ ਕਾਇਮ ਹੋਵੇ ਤੇ ਲੋਕਾਂ ਨੂੰ ਰਿਲੀਫ ਦੇ ਚੁੱਕੇ, ਇਸ ਤਰ੍ਹਾਂ ਦਾ ਕੋਈ ਵੱਡਾ ਹਸਪੀਟਲ ਵੀ ਨਹੀਂ ਹੈਗਾ। ਇੱਥੇ ਸਿਰਫ ਇੱਕ ਡਿਸਟ੍ਰਿਕਟ ਹਸਪੀਟਲ ਹੈ ਜਿਹਨੂੰ ਬਹੁਤ ਸਾਰੇ ਡਿਸਟ੍ਰਿਕਟ ਲੱਗਦੇ ਨੇ, ਜਿਹਦੇ ਝੰਗ ਲੱਗਦਾ ਹੈਗਾ, ਸਾਹੀਵਾਲ ਲੱਗਦਾ ਹੈਗਾ, ਲਾਗੇ ਛਾਗੇ ਜਿੰਨੇ ਵੀ ਇਲਾਕੇ ਸਰਗੋਦਾ, ਗੋਜਰਾ, ਜੜਾਵਾਲਾ ਜਿੰਨੇ ਵੀ ਇਲਾਕੇ ਨੇ ਉਹਨੂੰ ਲੱਗਦੇ ਹੈਗੇ ਨੇ। ਤੇ ਉਹ ਹਸਪੀਟਲ ਤੇ ਅੱਗੇ ਭਰਮਾਰ ਨੇ। ਉੱਥੇ ਅਗਰ ਇੱਕ ਡਾਕਟਰ ਐਵਰੇਜ 40 ਮਰੀਜ਼ਾਂ ਨੂੰ ਚੈੱਕ ਕਰ ਰਿਹਾ, ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਦੀ ਜਿਹੜੀ ਇੰਡੈਕਸ ਆਣੇ ਔਰ ਇੰਟਰਨੈਸ਼ਨਲ ਰਿਪੋਰਟ ਆਣੀ ਯਕੀਨਨ ਇੱਕ ਸ਼ਰਮਨਾਕ ਗੱਲ ਹੈਗੀ ਹੈ। ਗਵਰਨਮੈਂਟ ਨੇ ਹਾਲੇ ਤੱਕ ਇਹ ਸਟੈਪ ਲਿਆ ਹੈਗਾ ਕਿ ਜਿੰਨੇ ਵੀ ਮਾਰਬਲਸ ਫੈਕਟਰੀਜ਼ ਹੈਗੀਆਂ ਨੇ, ਜਿੰਨੇ ਵੀ ਹੋਟਲਸ ਹੈਗੇ ਨੇ, ਇਹਨਾਂ ਦੇ ਉੱਪਰ ਜਿਹੜਾ ਹੈਗਾ ਉਹਨਾਂ ਨੂੰ ਇੱਕ ਸ਼ੋਕਾਜ਼ ਨੋਟਿਸ ਜਾਰੀ ਕੀਤਾ ਹੈਗਾ ਕਿ ਉਹ ਆਪਣੀ ਜਿਹੜੀ ਐਸ਼ ਹੈਗੀ ਹੈ, ਜਿਹੜਾ ਉਹ ਆਪਣਾ ਇਸ ਤਰ੍ਹਾਂ ਦੇ ਜਿਹੜਾ ਧੂੰਆਂ ਹੈਗਾ ਉਹਨੂੰ ਕੰਟਰੋਲ ਕਰਨਾ ਸ਼ੁਰੂ ਕਰੇ। ਜੀ ਬਹੁਤ ਬਹੁਤ ਸ਼ੁਕਰੀਆ ਨਾਸਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।